ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 7 ਤਰੀਕ ਆ, ਦਿਨ ਵੀਰਵਾਰ, ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0503 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ ਤੇ ਜ਼ੈਂਡਰ ਗਰੁੱਪ, ਜਿਨ੍ਹਾਂ ਦੇ ਕੋਲੋਂ ਤੁਸੀਂ ਹੋਮ ਲੋਨਸ ਦੇ ਨਾਲ ਨਾਲ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਅੱਜ ਹੀ ਕਾਲ ਕਰੋ 8559052575 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਆ ਰਹੀ ਆ ਅਮਰੀਕਾ ਦੇ ਇਤਿਹਾਸ ਦੇ ਵਿੱਚ US ਸੁਪਰੀਮ ਕੋਰਟ ਦੇ ਲਈ ਹੁਣ ਪਹਿਲੀ ਕਾਲੀ ਮੂਲ ਦੀ ਜੱਜ ਕੇਤਨਜੀ ਬਰਾਊਨ ਜੈਕਸਨ ਨੂੰ ਕਨਫਰਮ ਕਰ ਦਿੱਤਾ ਗਿਆ ਹੈਗਾ। ਅੱਜ ਸੈਨੇਟ ਦੇ ਵਿੱਚ ਵੋਟਿੰਗ ਹੋਈ ਆ, ਜਿਹਦੇ ਵਿੱਚ 53 ਉਹਨਾਂ ਦੇ ਹੱਕ ਦੇ ਵਿੱਚ ਸੀ, 47 ਅਗੇਂਸਟ ਸੀ। ਰਿਪਬਲਿਕਨ ਸੈਨੇਟਰ ਸੂਜ਼ਨ ਕਾਲਨ ਮੇਨ ਤੋਂ, ਮਿਟ ਰੋਮਨੀ ਯੂਟਾ ਤੋਂ ਤੇ ਲੀਜ਼ਾ ਮਰਕੋਸਕੀ ਅਲਾਸਕਾ ਤੋਂ, ਇਹ ਤਿੰਨਾਂ ਨੇ ਹੀ ਡੈਮੋਕ੍ਰੇਟਸ ਦਾ ਸਾਥ ਦਿੱਤਾ ਹੈਗਾ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਚੱਕ ਸ਼ੂਮਰ ਸੈਨੇਟ ਮੈਜੋਰਿਟੀ ਲੀਡਰ, ਉਹਨਾਂ ਨੇ ਕਿਹਾ ਵੀ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈਗਾ ਆ। ਗਰਾਊਂਡ ਬ੍ਰੇਕਿੰਗ ਡੇ ਹੈਗਾ। 233 ਸਾਲਾਂ ਦੇ ਅਮਰੀਕਾ ਦੇ ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਪਹਿਲੀ ਕਾਲੇ ਮੂਲ ਦੀ ਜੱਜ ਉਸ ਬੈਂਚ ਦੇ ਉੱਤੇ ਬੈਠੂਗੀ ਤੇ ਇਹਦੇ ਨਾਲ ਹੋਰ ਆਉਣ ਵਾਲੇ ਜਿਹੜੇ ਬੱਚੇ ਆ, ਜਿਹੜੇ ਹੋਰ ਜਸਟਿਸਿਸ ਆ, ਉਹਨਾਂ ਲਈ ਰਾਹ ਵੀ ਖੁੱਲੂਗਾ। ਜੀ ਬਿਲਕੁਲ। ਸੋ ਪਹਿਲਾਂ ਜਿਹੜਾ ਆ ਇਹਨਾਂ ਦੀ ਜਿਹੜੀ ਹੀਅਰਿੰਗ ਚੱਲੀ, ਆਪਾਂ ਦੇਖਿਆ ਵੀ ਕਈ ਦਿਨ ਹੀਅਰਿੰਗ ਦੇ ਵਿੱਚ ਸਵਾਲ ਜਵਾਬ ਦਾ ਸਿਲਸਿਲਾ ਚੱਲਦਾ ਰਿਹਾ। ਅੰਤ ਦੇ ਵਿੱਚ ਸਾਰੇ ਡੈਮੋਕ੍ਰੇਟਸ ਨੇ ਇਹਨਾਂ ਦੇ ਹੱਕ 'ਚ ਵੋਟ ਪਾਈ ਤੇ ਤਿੰਨ, ਜਿੱਦਾਂ ਤੁਸੀਂ ਦੱਸਿਆ ਵੀ ਰਿਪਬਲਿਕਨਸ ਨੇ ਵੀ ਇਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ। ਪਹਿਲਾਂ ਸ਼ਾਇਦ ਇਹ ਲੱਗ ਰਿਹਾ ਸੀ ਵੀ 50-50 ਸਪਲਿਟ ਡਿਸੀਜਨ ਜਿਹੜਾ ਸੈਨੇਟ ਦੇ ਵਿੱਚ ਹੋ ਸਕਦਾ ਆ ਤੇ ਫਿਰ ਉਸ ਨੂੰ ਤੋੜ ਸਕਦੇ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ, ਪਰ ਉਸਦੀ ਨੌਬਤ ਜਿਹੜੀ ਆ ਉਹ ਨਹੀਂ ਹੋਈ। ਸੋ ਜਿਹੜੇ ਜਸਟਿਸ ਬਰਾਇਰ ਆ, ਉਹਨਾਂ ਦੇ ਸੰਨਿਆਸ ਲੈਣ ਤੋਂ ਬਾਅਦ ਦੇ ਵਿੱਚ ਇਹ ਥਾਂ ਖਾਲੀ ਹੋਈ ਸੀ, ਜਿਸ ਨੂੰ ਡੈਮੋਕ੍ਰੇਟਸ ਨੇ ਆਪਣੀ ਮੈਜੋਰਟੀ ਹੁੰਦੇ ਹੋਏ ਹੁਣ ਜਿਹੜਾ ਭਰਨ 'ਚ ਕਾਮਯਾਬ ਰਹੇ ਨੇ। ਸੋ ਇਹ ਰਿਟਾਇਰ ਹੋਣਗੇ ਸਮਰ ਦੇ ਵਿੱਚ ਜਸਟਿਸ ਸਟੀਫਨ ਬਰਾਇਰ, ਤੇ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਜੂਨੀਅਰ ਜਸਟਿਸ ਦੇ ਵਜੋਂ ਸ਼ੁਰੂਆਤ ਆ ਆਪਣੇ ਜਿਹੜੇ ਕਹਿ ਲਓ ਵੀ ਕਰੀਅਰ ਦੀ ਕਰਨ ਜਾ ਰਹੇ ਆ। ਹਾਲ ਦੀ ਘੜੀ ਜਿਹੜਾ ਵਾਈਟ ਹਾਊਸ ਨੇ ਦੱਸਿਆ ਆ ਵੀ US ਕੋਰਟ ਆਫ ਅਪੀਲਸ ਦੇ ਜਿਸ ਪੋਜੀਸ਼ਨ ਦੇ ਉੱਤੇ ਹੈਗੇ ਆ, ਉਸ ਦੇ ਵਿੱਚ ਉੱਥੇ ਹੀ ਰਹਿਣਗੇ ਤੇ ਕਹਿੰਦੇ ਵੀ ਜਿਹੜੇ ਵੀ DC ਸਰਕਟ ਦੇ ਕੇਸਿਸ ਹੋਣਗੇ, ਉਹਨਾਂ ਤੋਂ ਆਪਣੇ ਆਪ ਨੂੰ ਇਹ ਰਿਕਿਊਜ਼ ਕਰ ਲੈਣਗੇ ਜਦੋਂ ਤੋਂ ਪ੍ਰੈਜ਼ੀਡੈਂਟ ਨੇ ਇਹਨਾਂ ਨੂੰ ਨੋਮੀਨੇਟ ਕੀਤਾ ਹੈਗਾ ਆ। ਸੋ ਫਾਈਨਲ ਵੋਟ ਤੋਂ ਪਹਿਲਾਂ ਮੈਜੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਨੇ ਇਸ ਇਤਿਹਾਸਿਕ ਦਿਨ ਨੂੰ, ਇਤਿਹਾਸਿਕ ਪਲ ਨੂੰ ਖੁਸ਼ਮਈ, ਮੋਮੈਂਟਸ ਤੇ ਗਰਾਊਂਡ ਬ੍ਰੇਕਿੰਗ ਡੇ ਦੇ ਵਜੋਂ ਗਰਦਾਨਿਆ ਹੈਗਾ ਆ। ਸੋ ਆਈ ਥਿੰਕ 113ਵੇਂ ਜਿਹੜੇ ਇਹ ਜਸਟਿਸ ਬਣੇ ਨੇ 233 ਸਾਲ ਦੇ ਸੁਪਰੀਮ ਕੋਰਟ ਦੇ ਇਤਿਹਾਸ ਦੇ ਵਿੱਚ। ਪ੍ਰੈਜ਼ੀਡੈਂਟ ਬਾਈਡਨ ਨੇ 2020 ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਚੋਣਾਂ ਤੋਂ ਪਹਿਲਾਂ ਕਿਹਾ ਸੀਗਾ ਵੀ ਜੇ ਉਹਨਾਂ ਨੂੰ ਮੌਕਾ ਮਿਲਿਆ ਤਾਂ ਉਹ ਇੱਕ ਕਾਲੇ ਮੂਲ ਦੀ ਸਿਆਹ ਕਮਿਊਨਿਟੀ ਦੀ ਜਿਹੜੀ ਔਰਤ ਆ, ਉਸ ਨੂੰ ਸੁਪਰੀਮ ਕੋਰਟ ਦੇ ਲਈ ਨੋਮੀਨੇਟ ਕਰਨਗੇ। ਇਹਨਾਂ ਨੇ ਇਹ ਕੀਤਾ ਤੇ ਹੁਣ ਇਹਨਾਂ ਨੂੰ ਜਿਹੜੀ ਆ ਪ੍ਰਵਾਨਗੀ ਆ ਸੈਨੇਟ ਦੇ ਵਿੱਚ ਮਿਲ ਗਈ ਹੈਗੀ ਆ। ਇਸ ਦੇ ਮਾਪੇ ਦੋਨੋਂ ਹੀ ਜਿਹੜੇ ਆ ਉਹ ਸਕੂਲ ਟੀਚਰ
ਰਹੇ ਨੇ। ਸੋ ਅੱਜ ਕਹਿੰਦੇ ਵੀ ਕਨਫਰਮੇਸ਼ਨ ਵੋਟ ਤੋਂ ਬਾਅਦ ਦੇ ਵਿੱਚ ਡੈਮੋਕ੍ਰੇਟਸ ਜਿਹੜੇ ਉਹ ਖਾਸੇ ਖੁਸ਼ ਨਜ਼ਰ ਆਏ ਹੈਗੇ ਆ। ਨਾਲ ਦੇ ਨਾਲ ਇਹ ਵੀ ਦੱਸਦੇ ਜਾਈਏ ਵੀ ਰਿਪਬਲਿਕਨਸ ਨੇ ਇਹ ਚੇਤਾਵਨੀ ਦੇ ਦਿੱਤੀ ਆ ਵੀ ਜੇ ਮਿਡ ਟਰਮ ਇਲੈਕਸ਼ਨ ਤੋਂ ਬਾਅਦ ਦੇ ਵਿੱਚ ਸਾਡੀ ਸੈਨੇਟ ਤੇ ਹਾਊਸ ਦੇ ਵਿੱਚ ਮੈਜੋਰਟੀ ਬਣਦੀ ਆ, ਇਸ ਦਾ ਸਾਰਾ ਜਿਹੜਾ ਕੰਮ ਆ ਉਹ ਸੈਨੇਟ ਨੇ ਦੇਖਣਾ ਹੁੰਦਾ, ਜਿਹੜਾ ਸੁਪਰੀਮ ਕੋਰਟ ਦੇ ਜਸਟਿਸ ਨੂੰ ਥਾਪਣ ਦਾ ਹੁੰਦਾ ਆ। ਉਹਨਾਂ ਨੇ ਕਿਹਾ ਵੀ ਜੇ ਸਾਡੀ ਸੈਨੇਟ ਦੇ ਵਿੱਚ ਮੈਜੋਰਟੀ ਬਣਦੀ ਆ ਮਿਡ ਟਰਮ ਇਲੈਕਸ਼ਨ ਤੋਂ ਬਾਅਦ 'ਚ, ਤੇ ਬਾਅਦ ਦੇ ਵਿੱਚ ਜੇ ਸੀਟ ਕੋਈ ਸੈਨੇਟ ਜੇ ਸੁਪਰੀਮ ਕੋਰਟ ਜਸਟਿਸ ਦੇ ਲਈ ਖਾਲੀ ਹੁੰਦੀ ਆ ਤਾਂ ਉਸ ਨੂੰ 2 ਸਾਲ ਤੱਕ ਉਹ ਨਹੀਂ ਭਰਨਗੇ। ਫਿਰ 8 ਜਸਟਿਸਿਸ ਦਾ ਹੀ ਬੈਂਚ ਰਹੇਗਾ। ਸੋ ਹੁਣ ਦੇਖੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਅਜੇ ਪਤਾ ਨਹੀਂ, ਪਰ ਸਮਰ ਦੇ ਵਿੱਚ ਪਹਿਲੀ ਵਾਰੀ ਇਹ ਹੋਊਗਾ ਸੁਪਰੀਮ ਕੋਰਟ ਤੇ ਜਸਟਿਸਿਸ ਦੇ ਵਿੱਚ ਇੱਕ ਕਾਲੇ ਮੂਲ ਦੀ ਔਰਤ ਕੇਤਨਜੀ ਬਰਾਊਨ ਜੈਕਸਨ ਆ, ਉਹ ਉਸ ਅਹੁਦੇ ਦੇ ਉੱਤੇ ਬੈਠਣਗੇ। ਅਗਲੀ ਖਬਰ ਵੱਲ ਚਲੀਏ। ਅੱਜ ਯੂਐਨ ਦੀ ਸਿਕਿਉਰਿਟੀ ਅਸੈਂਬਲੀ ਨੇ ਰਸ਼ੀਆ ਨੂੰ ਆਪਣਾ ਹਿਊਮਨ ਰਾਈਟਸ ਵਾਲਾ ਜਿਹੜਾ ਉਹਨਾਂ ਦੀ ਬੈਂਚ ਆ ਉਹਦੇ ਵਿੱਚੋਂ ਸਸਪੈਂਡ ਕਰ ਦਿੱਤਾ ਹੈਗਾ ਆ, ਜਿਹੜੀ ਹਿਊਮਨ ਰਾਈਟਸ ਦੀ ਬੋਡੀ ਹੈਗੀ ਆ, ਕਿਉਂਕਿ ਉਹ ਰਸ਼ੀਆ ਦੇ ਉੱਤੇ ਬਹੁਤ ਜ਼ਿਆਦਾ ਐਲੀਗੇਸ਼ਨ ਲੱਗੇ ਆ ਵੀ ਉਹਨਾਂ ਨੇ ਯੂਕਰੇਨ ਦੇ ਵਿੱਚ ਬਹੁਤ ਵੱਡਾ ਕਤਲੇਆਮ ਕੀਤਾ ਹੈਗਾ। ਉਹ ਆਪਾਂ ਦੇਖਿਆ ਹੀ ਆ, ਪਿਕਚਰਾਂ ਦੇ ਵਿੱਚ ਵੀ ਵੀਡੀਓਜ਼ ਵੀ ਆਈਆਂ ਹੈਗੀਆਂ। ਤੇ ਰਸ਼ੀਆ ਦੇ ਡਿਪਟੀ ਯੂਐਨ ਐਂਬੈਸਡਰ ਜਨੇਡੀ ਕਜ਼ਮਿਨ, ਉਹਨਾਂ ਨੇ ਇਹ ਕਿਹਾ ਵੀ ਇਹ ਜਿਹੜੀ ਮੂਵ ਸੀ ਇਹ ਰੋਂਗ ਸੀ, ਇਲੀਗਲ ਸੀ ਤੇ ਪੋਲੀਟੀਕਲੀ ਮੋਟੀਵੇਟਿਵ ਸੀ। ਸੋ ਉਹਨੂੰ ਦੇਖਦੇ ਹੋਏ ਵੀ ਰਸ਼ੀਆ ਵਾਲਿਆਂ ਨੇ ਆਪਣੇ ਆਪ ਨੂੰ ਹਿਊਮਨ ਰਾਈਟਸ ਕੌਂਸਲ ਤੋਂ ਕੁਇਟ ਕਰ ਲਿਆ ਹੈਗਾ। ਉਹਨੂੰ ਉਹਨਾਂ ਨੇ ਖੁਦ ਹੀ ਛੱਡ ਦਿੱਤਾ ਹੈਗਾ। ਜੀ, ਥੋੜੇ ਦਿਨ ਪਹਿਲਾਂ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਸੀਗਾ ਵੀ ਜੇ ਤੁਸੀਂ ਇੱਦਾਂ ਦੇ ਕਤਲੇਆਮ ਕਰਨ ਦੇ ਬਾਵਜੂਦ ਵੀ ਰੂਸ ਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੇ ਹੈਗੇ ਤਾਂ ਤੁਹਾਨੂੰ ਅਜਿਹੇ ਗਰੁੱਪ ਚਲਾਉਣ ਦਾ ਕੋਈ ਫਾਇਦਾ ਨਹੀਂ ਆ। ਇਸ ਨੂੰ ਭੰਗ ਕਰੋ ਤੇ ਘਰੋ ਘਰੀ ਜਿਹੜੇ ਉਹ ਜਾਓ। ਸੋ ਅੱਜ ਬਾਕੀ ਮੁਲਕਾਂ ਨੇ ਮਿਲ ਕੇ ਇਹਨਾਂ ਨੂੰ ਬਾਹਰ ਦਾ ਰਸਤਾ ਤਾਂ ਜਿਹੜਾ ਉਹ ਦਿਖਾ ਦਿੱਤਾ, ਪਰ ਜਿੱਦਾਂ ਤੁਸੀਂ ਦੱਸਿਆ ਉਹ ਪਹਿਲਾਂ ਹੀ ਆਪਣੇ ਆਪ ਨੂੰ ਇਸ ਦੇ ਵਿੱਚੋਂ ਬਾਹਰ ਕੱਢਣ ਦੀ ਗੱਲ ਜਿਹੜੀ ਉਹ ਕਰ ਰਹੇ ਸੀਗੇ। ਉਹਨਾਂ ਨੂੰ ਪਤਾ ਸੀਗਾ ਵੀ ਫਿਰ ਬੇਇੱਜ਼ਤੀ ਜਿਹੜੀ ਉਹ ਸ਼ਾਇਦ ਜ਼ਿਆਦਾ ਹੋਣੀ ਹੈਗੀ ਆ। ਸੋ ਹੁਣ ਦੇਖੋ ਅੱਗੇ ਜਿਹੜਾ ਹਰਜੋਤ ਸਿੰਘ ਜੀ ਕੀ ਬਣਦਾ ਹੈਗਾ ਆ। ਉੱਧਰ ਹੰਗਰੀ ਦੇ ਵਿੱਚ ਹਵਾਈ ਮਾਰਗ ਦੇ ਰਾਹੀਂ ਰੂਸ ਤੋਂ ਜਿਹੜਾ ਕੁਛ ਰਾਅ ਮਟੀਰੀਅਲ ਆ ਨਿਊਕਲੀਅਰ ਦੇ ਨਾਲ ਸੰਬੰਧਿਤ ਉਸ ਦੇ ਰਾਅ ਮਟੀਰੀਅਲ ਆ ਉਹ ਯੂਕਰੇਨ ਦੇ ਵਿੱਚ ਸੋਰੀ ਜਿਹੜੇ ਉਹ ਹੰਗਰੀ ਦੇ ਵਿੱਚ ਪਹੁੰਚੇ ਨੇ। ਉੱਥੇ ਵੀ ਨਵਾਂ ਜਿਹੜਾ ਲੀਡਰ ਆ ਉਹ ਚੁਣਿਆ ਗਿਆ, ਜਿਸ ਨੇ ਯੂਕਰੇਨ ਦੇ ਜ਼ੈਲੈਂਸਕੀ ਨੂੰ ਆਪਣਾ ਨੰਬਰ 1 ਐਨਮੀ ਜਿਹੜਾ ਉਹ ਗਰਦਾਨਿਆ ਸੀ, ਉਸ ਦਾ ਵਿਰੋਧੀ ਜਿਹੜਾ ਉਸਨੇ ਗਰਦਾਨਿਆ ਸੀਗਾ। ਕਹਿੰਦੇ ਵੀ ਰੇਲ ਦੇ ਮਾਰਗ ਰਾਹੀਂ ਤਾਂ ਉਹਨਾਂ ਨੇ ਪਹਿਲਾਂ ਹੀ ਰੋਕਾਂ ਲਾਈਆਂ ਸੀਗੀਆਂ। ਸੋ ਇਸੇ ਮਾਮਲੇ 'ਚ ਜੇ ਗੱਲ ਕਰਦੇ ਜਾਈਏ ਤਾਂ ਅੱਜ ਕਹਿੰਦੇ ਆ ਵੀ ਮੀਟਿੰਗ ਕੀਤੀ ਜਾ ਰਹੀ ਹੈਗੀ ਆ ਵੀ ਕਿਸ ਤਰੀਕੇ ਦੇ ਨਾਲ ਯੂਰਪ ਨੂੰ ਤੇਲ ਤੇ ਹੋਰ ਨੈਚੁਰਲ ਗੈਸ ਜਿਹੜੀ ਉਹ ਘੱਲੀ ਜਾਊਗੀ ਜਾਂ ਘੱਲੀ ਜਾਵੇ, ਵੱਧ ਘੱਲੀ ਜਾਵੇ, ਤਾਂ ਜੋ ਉਹਨਾਂ ਦੀ ਰੂਸ ਦੇ ਗੈਸ ਤੇ ਉਹਨਾਂ ਦੀ ਆਇਲ ਤੋਂ ਟੇਕ ਆ ਉਸ ਨੂੰ ਹਟਾਇਆ ਜਾ ਸਕੇ। ਸੋ ਕਹਿੰਦੇ ਵੀ ਇਹ ਅਹਿਮ ਮੀਟਿੰਗ ਆ ਉਹ ਹੁਣ ਹੋਣ ਜਾ ਰਹੀ ਆ। ਅਮਰੀਕਾ ਤੇ ਯੂਰਪ ਦੇ ਹੋਰ ਮੁਲਕਾਂ ਦੇ ਦਰਮਿਆਨ ਵੀ ਉਹਨਾਂ ਦੀ ਜਿਹੜੀ ਕਮੀ ਪੈਣੀ ਆ ਇਸ ਤੇਲ ਤੇ ਨੈਚੁਰਲ ਗੈਸ ਦੀ, ਉਸ ਨੂੰ ਕਿੱਦਾਂ ਪੂਰੀਆਂ ਕੀਤਾ ਜਾਵੇਗਾ। ਅਗਲੀ ਖਬਰ, ਨੈਂਸੀ ਪਲੋਸੀ ਹਾਊਸ ਸਪੀਕਰ ਅੱਜ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਹੈਗੇ ਆ। ਇਹ ਅਨਾਉਂਸਮੈਂਟ ਉਸ ਟਾਈਮ ਦੇ ਉੱਤੇ ਆਈ ਆ ਜਦੋਂ ਸੈਨੇਟਰ ਸੂਜ਼ਨ ਕਾਲਿੰਸ ਮੇਨ ਦੇ ਉਹਨਾਂ ਨੇ ਵੀ ਕਿਹਾ ਵੀ ਉਹ ਵੀ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਏ ਗਏ ਆ। 82 ਸਾਲਾਂ ਦੀ ਨੈਂਸੀ ਪਲੋਸੀ ਹਾਊਸ ਆਫ ਸਪੀਕਰ ਆ। ਕਹਿੰਦੇ ਵੀ ਦੋਨੋਂ ਟੀਕੇ ਵੀ ਲਵਾਏ ਆ, ਨਾਲ ਉਹਨਾਂ ਨੇ ਬੂਸਟਰ ਵੀ ਲਵਾਇਆ ਆ, ਪਰ ਸਟਿਲ ਪੋਜ਼ਿਟਿਵ ਪਾਈ ਗਈ ਆ। ਇਹ ਉਹਨਾਂ ਦੇ ਸਪੋਕਸਮੈਨ ਡ੍ਰਿਊ ਹੈਮਿਲ ਉਹਨਾਂ ਨੇ ਦੱਸਿਆ ਹੈਗਾ। ਪਰ ਕਹਿੰਦੇ ਵੀ ਟੀਕੇ ਲਾਏ ਹੋਣ ਕਰਕੇ ਇਹ ਉਹਨਾਂ ਦੀ ਪ੍ਰੋਟੈਕਸ਼ਨ ਗੁੱਡ ਆ, ਸੋ ਕਿਸੇ ਤਰ੍ਹਾਂ ਦਾ ਖਤਰਾ ਨਹੀਂ, ਕਿਉਂਕਿ 82 ਸਾਲਾਂ ਦੀ ਬਜ਼ੁਰਗ ਨੈਂਸੀ ਪਲੋਸੀ ਹਾਊਸ ਸਪੀਕਰ ਹੈਗੇ ਆ। ਉਹਨਾਂ ਤੋਂ ਬਿਨਾਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੀ ਇੱਕ ਸਿਸਟਰ ਜਿਹੜੀ ਆ ਉਹਨਾਂ ਨੂੰ ਵੀ ਕਰੋਨਾ ਵਾਇਰਸ ਪੋਜ਼ਿਟਿਵ ਦੇਖਿਆ ਗਿਆ ਹੈਗਾ। ਤੇ ਇਸ ਤੋਂ ਬਿਨਾਂ ਪਿਛਲੇ ਹਫ਼ਤੇ ਜੈਨ ਸਾਕੀ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਉਹ ਵੀ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਏ ਗਏ ਸੀ। ਵਾਈਟ ਹਾਊਸ ਨੇ ਕਿਹਾ ਵੀ CDC ਦੀਆਂ ਪੂਰੀਆਂ ਗਾਈਡਲਾਈਨਸ ਫੋਲੋ ਕੀਤੀਆਂ ਜਾਊਗੀਆਂ, 6 ਫੁੱਟ ਦਾ ਡਿਸਟੈਂਸ ਰੱਖਿਆ ਜਾਊਗਾ,
ਤੇ ਸੂਜ਼ਨ ਕਾਲਿੰਸ ਨੇ ਇਹ ਕਿਹਾ ਵੀ ਮੈਂ ਆਪਣੇ ਆਪ ਨੂੰ ਜਿਹੜਾ ਆ ਅਲੱਗ ਕਰ ਲਵਾਂਗੀ ਤੇ ਥੋੜੇ ਦਿਨ ਘਰੇ ਹੀ ਬੈਠੀ ਰਹੂਗੀ ਉਹ, ਤਾਂ ਕਿ ਜਿਹੜਾ ਆ ਕਿਸੇ ਦੇ ਕੰਟੈਕਟ ਦੇ ਵਿੱਚ ਨਾ ਆ ਸਕੇ। ਜੀ, ਬਿਲਕੁਲ। ਸੋ ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਾਈਟਲ 42 ਦੇ ਹਟਾਏ ਜਾਣ ਤੋਂ ਬਾਅਦ ਦੇ ਵਿੱਚ ਹੁਣ ਮਈ ਦੇ ਐਂਡ ਤੱਕ ਇਹ ਹਟ ਜਾਣਾ ਆ, ਤੇ ਇਹ ਪਤਾ ਹੀ ਹੈ ਵੀ ਉਸ ਤੋਂ ਬਾਅਦ ਦੇ ਵਿੱਚ ਇਮੀਗ੍ਰੈਂਟਸ ਦਾ ਆંકੜਾ ਆ ਉਹ ਵਧੇਗਾ। ਇਸ ਦੇ ਬਾਬਤ ਟੈਕਸਸ ਦੇ ਜਿਹੜੇ ਗਵਰਨਰ ਨੇ ਗ੍ਰੈਗ ਐਬਟ, ਉਹਨਾਂ ਨੇ ਕੱਲ ਇੱਕ ਬਿਆਨ ਦਿੱਤਾ। ਉਹ ਕਹਿੰਦੇ ਆ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਸਾਡੇ ਸੂਬੇ ਦੇ ਵਿੱਚੋਂ ਦੀ ਐਂਟਰ ਕਰਨਗੇ, ਅਸੀਂ ਉਹਨਾਂ ਨੂੰ ਚਾਰਟਰ ਬੱਸਾਂ ਦੇ ਉੱਤੇ ਬਿਠਾ ਕੇ ਜਾਂ ਪਲੇਨ ਦੇ ਉੱਤੇ ਬਿਠਾ ਕੇ ਵਾਸ਼ਿੰਗਟਨ ਡੀਸੀ ਦੇ ਵਿੱਚ ਛੱਡਾਂਗੇ। ਇਸ ਦੇ ਉੱਤੇ ਜਿਹੜੇ ਜਨਸੈਕੀ ਆ ਉਹਨਾਂ ਨੇ ਕਿਹਾ ਵੀ ਇਹ ਇੱਕ ਪੋਲੀਟੀਕਲ ਜਿਹੜਾ ਬਿਆਨ ਆ ਉਹੀ ਸਿਰਫ ਇਹਨਾਂ ਨੇ ਦਿੱਤਾ ਹੈਗਾ ਆ, ਗ੍ਰੈਗ ਐਬਟ ਹੋਣਾ ਨੇ। ਸੋ ਇਸ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਇਸ ਸਾਲ ਦੇ ਵਿੱਚ ਇਲੈਕਸ਼ਨ ਈਅਰ ਦੇ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟਸ ਜਾਂ ਇਮੀਗ੍ਰੇਸ਼ਨ ਦਾ ਮੁੱਦਾ ਫਿਰ ਬੈਕ ਬਰਨਰ ਤੋਂ ਮੋਹਰਲੇ ਪਾਸੇ ਜਿਹੜਾ ਉਹ ਆ ਜਾਵੇਗਾ। 23 ਮਈ ਨੂੰ ਟਾਈਟਲ 42 ਜਿਹੜਾ ਆਖਿਆ ਜਾਂਦਾ ਸੀਗਾ, ਪਬਲਿਕ ਹੈਲਥ ਨੂੰ ਮੁੱਖ ਰੱਖਦੇ ਹੋਏ ਇਮੀਗ੍ਰੈਂਟਸ ਨੂੰ ਦੂਜੇ ਮੁਲਕ ਦੇ ਵਿੱਚ ਇੰਤਜ਼ਾਰ ਕਰਨ ਦਾ, ਉੱਥੇ ਰੱਖਣ ਦਾ, ਬਈ ਉਹ ਖਤਮ ਹੋਣ ਜਾ ਰਿਹਾ ਹੈਗਾ ਆ, ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਵੀ ਇਸ ਦੀ ਨਿੰਦਾ ਕੀਤੀ ਆ ਵੀ ਇਸ ਰੂਲ ਨੂੰ ਹਾਲ ਦੀ ਘੜੀ ਨਹੀਂ ਹਟਾਉਣਾ ਚਾਹੀਦਾ ਸੀ। ਜੀ ਬਿਲਕੁਲ, ਇਸੇ ਤਰ੍ਹਾਂ ਇਹ ਵੀ ਪਤਾ ਲੱਗਾ ਹੈ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਅਨਡਾਕੂਮੈਂਟਡ ਲੋਕ ਜੋ ਆ ਉਹਨਾਂ ਨੂੰ ਫੋਨ ਵੀ ਪ੍ਰੋਵਾਈਡ ਕਰ ਰਿਹਾ ਹੈਗਾ, ਟੈਲੀਫੋਨ। ਸੋ ਇਹ ਕਾਫੀ ਪੋਲੀਟੀਕਲ ਮੁੱਦਾ ਆਉਣ ਵਾਲੇ ਸਮੇਂ 'ਚ ਬਣਨ ਜਾ ਰਿਹਾ ਹੈਗਾ। ਅਗਲੀ ਗੱਲ ਕਰਦੇ ਜਾਈਏ, 11 ਕੈਲੀਫੋਰਨੀਆ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਸ਼ੈਮ ਮੈਰਿਜਸ ਅਰੇਂਜ ਕਰਨ ਦੇ ਲਈ ਤੇ ਗ੍ਰੀਨ ਕਾਰਡ ਐਪਲੀਕੇਸ਼ਨਸ ਭਰਨ ਦੇ ਲਈ ਹੁਣ ਚਾਰਜ ਕੀਤਾ ਗਿਆ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਇਹ ਕੁਛ ਰੈਜ਼ੀਡੈਂਟਸ ਆ, ਉਹ ਇੱਕ ਕਹਿੰਦੇ ਵੀ ਬੜੇ ਵੱਡੇ ਪੱਧਰ ਦੇ ਉੱਤੇ ਲਾਰਜ ਸਕੇਲ ਮੈਰਿਜ ਫਰਾਡ ਏਜੰਸੀ ਦਾ ਕੰਮ ਜਿਹੜਾ ਉਹ ਕਰ ਰਹੇ ਸੀ। ਇਹਨਾਂ ਉੱਤੇ ਕਥਿਤ ਤੌਰ ਦੇ ਉੱਤੇ ਦੋਸ਼ ਨੇ ਵੀ ਸੈਂਕੜੇ ਹੀ ਜਿਹੜੀਆਂ ਨਕਲੀ ਵਿਆਹ ਆ ਉਹ ਉਹਨਾਂ ਨੇ ਕੀਤੇ ਆ, ਜਿਹੜੇ ਕਿ ਇਮੀਗ੍ਰੇਸ਼ਨ ਕਾਨੂੰਨਾਂ ਦੇ ਬਿਲਕੁਲ ਉਲਟ ਜਾਂਦੇ ਆ। 11 ਦੇ ਵਿੱਚੋਂ 8 ਜਿਹੜੇ ਡਿਫੈਂਡੈਂਟ ਆ ਉਹਨਾਂ ਨੂੰ ਕੈਲੀਫੋਰਨੀਆ ਚੋਂ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਆ। ਸੋ ਬਹੁਤ ਸਾਰੇ ਲੋਕ ਇਸ ਕੌਨਸਪੀਰੇਸੀ ਟੂ ਕਮਿਟ ਮੈਰਿਜ ਫਰਾਡ ਤੇ ਇਮੀਗ੍ਰੇਸ਼ਨ ਡਾਕੂਮੈਂਟ ਫਰਾਡ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਆ। ਇਹਨਾਂ ਵਿੱਚੋਂ ਜਿਹੜੇ 7 ਜਾਣੇ ਫਿਲੀਪੀਨਸ ਦੇ, ਇੱਕ ਬ੍ਰਾਜ਼ੀਲੀਅਨ, ਇੱਕ ਅਮਰੀਕਨ, ਲੈਂਕਾਸਟਰ ਦੇ 2 ਜਾਣੇ, 3 ਜਾਣੇ ਜਿਹੜੇ ਆ ਉਹ ਹੋਰ ਗ੍ਰਿਫਤਾਰ ਕੀਤੇ ਨੇ। ਸੋ ਇਹ ਕੁੱਲ 11 ਜਾਣੇ ਇਸ ਦੇ ਵਿੱਚ ਇਹਨਾਂ ਨੇ ਨਾਮਜ਼ਦ ਕਰ ਦਿੱਤੇ ਨੇ। ਇਹ ਦੱਸਿਆ ਗਿਆ ਆ ਵੀ ਇਹਨਾਂ ਦੇ ਦੁਆਰਾ ਸੋ ਕਾਲਡ ਏਜੰਸੀ ਜਿਹੜੀ ਉਹ ਚਲਾਈ ਗਈ ਸੀ, ਜਿਹੜੀ ਅਰੇਂਜ ਕਰਦੀ ਸੀ ਮੈਰਿਜਸ ਫੋਰਨ ਨੈਸ਼ਨਲ ਤੇ US ਸਿਟੀਜ਼ਨਸ ਦੇ ਦਰਮਿਆਨ, ਜਿਸ ਦੇ ਲਈ ਇਹ ਇਮੀਗ੍ਰੇਸ਼ਨ ਸਟੇਟਸ ਚੇਂਜ ਕਰਵਾਉਣ ਦੇ ਲਈ, ਫੇਕ ਮੈਰਿਜ ਕਰਾਉਣ ਦੇ ਲਈ 20 ਤੋਂ 30 ਹਜ਼ਾਰ ਡਾਲਰ ਲੈਂਦੇ ਸੀਗੇ। ਸੋ ਇਹ ਜਿਹੜਾ ਆ ਹਰਜੋਤ ਸਿੰਘ ਜੀ, ਇਮੀਗ੍ਰੇਸ਼ਨ ਵਾਲਿਆਂ ਨੇ ਇਹ ਛਾਪੇਮਾਰੀ ਕਰਦੇ ਹੋਏ, ਇਸ ਦੇ ਪਿੱਛੇ ਘੋਖ ਕਰਦੇ ਹੋਏ ਇਹਨਾਂ ਨੇ ਗ੍ਰਿਫਤਾਰੀਆਂ ਜਿਹੜੀਆਂ ਉਹ ਪਾਈਆਂ ਨੇ। ਹੁਣ ਤੱਕ ਦੱਸਿਆ ਗਿਆ ਆ ਬੈਨੇਟਸ ਤੇ ਉਹਨਾਂ ਦੇ ਜਿਹੜੇ ਕੋ ਕੰਸਪੀਰੇਟਰ ਜਿਹੜੇ 11 ਜਾਣੇ ਨੇ, ਹੁਣ ਤੱਕ ਕਹਿੰਦੇ ਆ ਵੀ 400 ਸ਼ਾਇਦ ਕਲਾਇੰਟਸ ਦੇ ਦਰਮਿਆਨ ਇਹ ਵਿਆਹ ਕਰਵਾ ਚੁੱਕੇ ਨੇ ਅਕਤੂਬਰ 2016 ਤੋਂ ਮਾਰਚ 2022 ਤੱਕ। ਸੋ ਲੰਮੇ ਸਮੇਂ ਤੋਂ ਇਮੀਗ੍ਰੇਸ਼ਨ ਵਾਲੇ ਇਹਨਾਂ ਦੇ ਪਿੱਛੇ ਨਜ਼ਰ ਰੱਖੇ ਸੀਗੇ ਤੇ ਹੁਣ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਇਹ ਚੀਜ਼ ਲੱਭੀ ਆ। ਕਹਿੰਦੇ ਵੀ ਇਹ ਜੇ ਦੋਸ਼ ਇਹਨਾਂ ਉੱਤੇ ਸਾਬਤ ਹੋ ਜਾਂਦੇ ਨੇ, ਫਰਾਡ ਚਾਰजेस ਤੇ ਇਮੀਗ੍ਰੇਸ਼ਨ ਡਾਕੂਮੈਂਟੇਸ਼ਨ ਦੇ 5 ਸਾਲ ਦੀ ਕੈਦ ਤੋਂ ਦੇ ਨਾਲ-ਨਾਲ $2.5 ਲੱਖ ਦਾ ਜੁਰਮਾਨਾ ਹੋ ਸਕਦਾ ਆ। ਅਗਲੀ ਖਬਰ ਵਾਲਮਾਰਟ ਤੋਂ ਆ ਰਹੀ ਹੈ। ਵਾਲਮਾਰਟ ਨੇ ਅੱਜ ਅਨਾਉਂਸ ਕੀਤਾ ਹੈ ਕਿ ਜਿਹੜੇ ਉਹਨਾਂ ਦੇ ਵੇਅਰ ਹਾਊਸ ਦੇ ਵਰਕਰਸ ਆ ਉਹਨਾਂ ਨੂੰ ਉਹ ਐਜ਼ ਏ ਟਰੱਕ ਡਰਾਈਵਰ ਟ੍ਰੇਨ ਕਰਨ ਜਾ ਰਹੇ ਆ ਤੇ ਉਹਨਾਂ ਦੀ ਤਨਖਾਹ ਲਗਭਗ 1,10,000 ਹੋਊਗੀ। ਪਿਛਲੇ ਸਾਲਾਂ ਦੇ ਵਿੱਚ ਜਿਹੜੇ ਲੋਕਾਂ ਨੇ ਵਾਲਮਾਰਟ ਦੇ ਵੇਅਰ ਹਾਊਸਸ ਦੇ ਵਿੱਚ ਕੰਮ ਕੀਤਾ, ਜਦੋਂ ਟਰੱਕ ਨੂੰ ਅਨਲੋਡ ਕਰਨਾ ਜਾਂ ਲੋਡ ਕਰਨਾ, ਉਹਨਾਂ ਨੂੰ 12 ਹਫ਼ਤਿਆਂ ਦਾ ਇੱਕ ਟਰੱਕਿੰਗ ਦਾ ਸਕੂਲ ਟ੍ਰੇਨਿੰਗ ਦਾ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ
ਉਹਨਾਂ ਨੂੰ 95,000 ਤੋਂ ਲੈ ਕੇ 1010 ਤੱਕ ਦੀ ਸੈਲਰੀ ਦੇ ਲਈ ਹਾਇਰ ਕੀਤਾ ਜਾਊਗਾ। ਵਾਲਮਾਰਟ ਦੀ ਸਪੋਕਸਵੂਮਨ ਐਨ ਹੈਟਫੀਲਡ ਉਹਨਾਂ ਨੇ ਇਹ ਦੱਸਿਆ ਹੈਗਾ, ਕਹਿੰਦੀ ਰਾਈਟ ਨਾਓ ਸਾਡੀ ਜਿਹੜੀ ਸੈਲਰੀ ਆ ਟਰੱਕ ਡਰਾਈਵਰਸ ਦੀ 87,500 ਦੇ ਕਰੀਬ ਆ, ਸੋ ਉਸ ਨੂੰ ਵਧਾ ਦਿੱਤਾ ਜਾਊਗਾ। ਵਾਲਮਾਰਟ ਬੈਂਟਨਵਿਲ ਅਰਕਨਸਾ ਦੇ ਵਿੱਚ ਬੇਸਡ ਹੈਗਾ ਆ। 12,000 ਦੇ ਕਰੀਬ ਆਲਰੇਡੀ ਟਰੱਕ ਡਰਾਈਵਰਸ ਵਾਲਮਾਰਟ ਦੇ ਕੋਲ ਹੈਗੇ ਆ। ਅਮਰੀਕਨ ਟਰੱਕਿੰਗ ਐਸੋਸੀਏਸ਼ਨ ਜਿਹੜੀ ਸਭ ਤੋਂ ਲਾਰਜੈਸਟ ਇੰਡਸਟਰੀਅਲ ਟ੍ਰੇਡ ਗਰੁੱਪ ਆ, ਉਹ ਕਹਿੰਦੇ ਵੀ ਹਜੇ ਵੀ ਅਸੀਂ ਬਹੁਤ ਸ਼ਾਰਟੇਜ ਹੈਗੇ ਆ ਟਰੱਕ ਡਰਾਈਵਰਸ ਦੇ ਵਿੱਚ। 20 ਵਰਕਰਸ ਜਿਹੜੇ ਡੈਲਸ ਤੇ ਡੋਵਰ ਡੈਲਵੇਅਰ ਦੇ ਵਿੱਚ ਵਾਲਮਾਰਟ ਦੇ, ਉਹਨਾਂ ਨੇ ਆਲਰੇਡੀ ਕਮਰਸ਼ੀਅਲ ਲਾਇਸੈਂਸ ਲੈ ਲਿਆ ਹੈ। 400 ਤੋਂ 800 ਦੇ ਕਰੀਬ ਵਰਕਰਸ ਸਪਲਾਈ ਚੇਨ ਨੈਟਵਰਕ 'ਚ ਹੈਗੇ ਆ, ਜਿਹੜੇ ਹੁਣ ਟਰੱਕਿੰਗ ਦੇ ਵਿੱਚ ਆਉਣਗੇ। ਜੀ, ਸੋ ਬਿਲਕੁਲ। ਸੋ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ। ਲੁਭਾਵਣੇ ਆਫਰਸ ਜਿਹੜੇ ਆ ਇਸ ਟਾਈਮ ਲੋਕਾਂ ਦੇ ਜਿਹੜੇ ਉਹ ਸਾਹਮਣੇ ਆ। ਪਰ ਭਾਈ ਜੇ ਤੁਸੀਂ ਇਸ ਪਾਸੇ ਵੱਲ ਨੂੰ ਜਾਣਾ ਵੀ ਆ, ਹੋਪਫੁਲੀ ਵਾਲਮਾਰਟ ਵਾਲੇ ਤਾਂ ਸ਼ਾਇਦ ਚੰਗੀ ਤਰੀਕੇ ਦੇ ਨਾਲ ਸਿਖਲਾਈ ਦੇ ਕੇ ਹੀ ਜਿਹੜੇ ਡਰਾਈਵਰਸ ਹਾਇਰ ਕਰਨ, ਨਹੀਂ ਤਾਂ ਆਪਾਂ ਨੂੰ ਪਤਾ ਹੈ ਵੀ ਕਾਹਲੀ ਕਾਹਲੀ ਦੇ ਵਿੱਚ ਕੀਤੀ ਗਈ ਕੰਮ ਆ, ਉਸ ਦੇ ਵਿੱਚ ਕਈ ਕਮੀਆਂ ਪੇਸ਼ੀਆਂ ਫਿਰ ਰਹਿ ਜਾਂਦੀਆਂ ਨੇ। ਅਕਸਰ ਆਪਾਂ ਖਬਰਾਂ ਸੁਣਦੇ ਰਹਿੰਦੇ ਆ ਵੀ ਇੱਥੇ ਕਿਸੇ ਨੇ ਮੰਗ ਕੀਤੀ ਵੀ ਪੁਲਿਸ ਦੀ ਜਿਹੜੀ ਕਹਿ ਲਓ ਵੀ ਉਹਨਾਂ ਨੂੰ ਫੰਡਿੰਗ ਆ ਉਸ ਨੂੰ ਘਟਾਇਆ ਜਾਵੇ। ਚਾਹੇ ਜਿੰਨਾ ਮਰਜ਼ੀ ਰੌਲਾ ਪੈਂਦਾ ਰਵੇ, ਪਰ ਅਜੇ ਤੱਕ ਕਿਸੇ ਵੀ ਪੁਲਿਸ ਡਿਪਾਰਟਮੈਂਟ ਦੀ ਫੰਡਿੰਗ ਘਟੀ ਨਹੀਂ, ਬਲਕਿ ਵਧੀ ਆ। ਅਮਰੀਕਨ ਰੈਸਕਿਊ ਪਲਾਨ ਐਕਟ ਦੇ ਤਹਿਤ ਜਿਹੜੀ ਫੈਡਰਲ ਮਨੀ ਬਹੁਤ ਸਾਰੇ ਸੂਬਿਆਂ ਨੂੰ, ਸਿਟੀਜ਼ ਨੂੰ ਜਿਹੜੀ ਉਹ ਮਿਲੀ ਸੀ, ਉਹਨਾਂ ਵਿੱਚੋਂ ਕਹਿੰਦੇ ਵੀ ਉਹਨਾਂ ਨੇ ਵੱਡੀ ਰਕਮ ਆ ਉਹ ਪੁਲਿਸ ਡਿਪਾਰਟਮੈਂਟ ਦੇ ਉੱਤੇ ਖਰਚੀ ਆ। ਕੈਲੀਫੋਰਨੀਆ ਨੂੰ ਇਸ ਆਰਪਾ ਫੰਡਸ, ਅਮਰੀਕਨ ਰੈਸਕਿਊ ਪਲਾਨ ਐਕਟ ਦੇ ਤਹਿਤ $312 ਮਿਲੀਅਨ ਮਿਲੇ ਸੀਗੇ 2020 ਦੇ ਵਿੱਚ, ਜਿਨ੍ਹਾਂ ਵਿੱਚੋਂ ਉਹਨਾਂ ਨੇ $153 ਮਿਲੀਅਨ ਪੁਲਿਸ ਦੇ ਲਈ ਜਿਹੜੇ ਉਹ ਰੱਖੇ। 41 ਮਿਲੀਅਨ ਜਿਹੜੇ ਸ਼ੈਰਿਫ ਡਿਪਾਰਟਮੈਂਟ ਦੇ ਲਈ ਜਿਹੜੇ ਉਹਨਾਂ ਨੇ ਵਰਤੇ ਹੈਗੇ ਆ। ਇਸੇ ਤਰੀਕੇ ਦੇ ਨਾਲ ਲਾਸ ਐਂਜਲਸ ਨੇ ਮਿਲੀ ਜਿਹੜੀ ਰਕਮ ਦੇ ਵਿੱਚੋਂ 50% ਪਹਿਲੇ ਰਾਊਂਡ ਦੀ ਜਿਹੜੀ ਫੰਡ ਆ ਉਹ LAPD ਦੇ, ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਦੇ ਉੱਤੇ ਖਰਚੇ ਆ। ਫਰੈਜ਼ਨੋ ਵੀ ਇਸ ਦੇ ਵਿੱਚ ਪਿੱਛੇ ਨਹੀਂ। 36.6 ਮਿਲੀਅਨ ਜਿਹੜੇ ਕੇਅਰਸ ਫੰਡ ਉਸ ਦੇ ਵਿੱਚੋਂ ਮਿਲੇ ਆ, ਉਹਨਾਂ ਨੇ ਉਸ ਦੇ ਵਿੱਚੋਂ 67% ਸਿਟੀ ਦੀਆਂ ਸੈਲਰੀਜ਼ ਦੇ ਉੱਤੇ ਖਰਚੇ ਆ, ਤੇ 36 ਮਿਲੀਅਨ ਜਿਹੜੇ ਪੁਲਿਸ ਦੇ ਉੱਤੇ ਉਹਨਾਂ ਨੇ ਖਰਚਾ ਕੀਤਾ ਆ। ਸੈਨ ਹੋਜ਼ੇ ਨੇ 27.8 ਮਿਲੀਅਨ ਜਿਹੜੀ ਐਲੋਕੇਸ਼ਨ ਹੋਈ ਸੀਗੀ, ਉਸ ਦੇ ਵਿੱਚੋਂ $27.8 ਮਿਲੀਅਨ ਪੁਲਿਸ ਡਿਪਾਰਟਮੈਂਟ, ਪੁਲਿਸ ਡਿਸਪੈਚ ਡਿਪਾਰਟਮੈਂਟ ਦੇ ਉੱਤੇ ਜਿਹੜੀ ਉਹ ਖਰਚਾ ਕੀਤਾ ਆ। ਲੌਂਗ ਬੀਚ, ਓਕਲੈਂਡ ਤੇ ਸੈਕਰਾਮੈਂਟੋ ਨੇ ਵੀ ਇਹਨਾਂ ਫੰਡਸ ਨੂੰ ਇਸ ਪਾਸੇ ਵੱਲ ਨੂੰ ਵਰਤਿਆ ਹੈਗਾ ਆ। ਸੋ ਆਪਾਂ ਓਵਰਆਲ ਇਹ ਕਹਿ ਸਕਦੇ ਹਾਂ ਵੀ ਹਾਂ, ਥਾਵਾਂ ਥਾਵਾਂ ਦੇ ਉੱਤੇ ਰੌਲੇ ਜ਼ਰੂਰ ਪਾਉਂਦੇ ਰਹਿੰਦੇ ਨੇ ਵੀ ਪੁਲਿਸ ਦੀ ਫੰਡਿੰਗ ਨੂੰ ਘਟਾਇਆ ਜਾਵੇ, ਪਰ ਇਵੈਂਚੁਅਲੀ ਕਿਤੇ ਵੀ ਫੰਡਿੰਗ ਦੇ ਵਿੱਚ ਕਟੌਤੀ ਨਹੀਂ, ਇਨਫੈਕਟ ਇਨਕਰੀਜ਼ ਹੀ ਜਿਹੜਾ ਉਹ ਆਪਾਂ ਦੇਖਿਆ ਆ। ਹੁਣ ਤਾਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹ ਪਹਿਲੋਂ ਵੀ ਤੇ ਹੁਣ ਵੀ ਇਹੀ ਕਹਿੰਦੇ ਆ ਵੀ ਮੈਂ ਜਿਹੜੀ ਪੁਲਿਸ ਫੰਡਿੰਗ ਦੇ ਘਟਾਉਣ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ ਆ। ਜੀ, ਜੇ ਪੁਲਿਸ ਦੀ ਗੱਲ ਕਰਦੇ ਜਾਈਏ, ਪੁਲਿਸ ਵਾਲੇ ਅੱਜ ਕੱਲ ਪੂਰੇ ਅਮਰੀਕਾ ਦੇ ਵਿੱਚ ਬਹੁਤ ਐਕਟਿਵ ਹੋ ਗਏ ਆ। ਪਿਛਲੇ 2 ਸਾਲਾਂ ਦੇ ਵਿੱਚ ਲੋਕਾਂ ਨੂੰ ਟਿਕਟਾਂ ਨਹੀਂ ਮਿਲਦੀਆਂ ਸੀ, ਕਿਉਂਕਿ ਪੁਲਿਸ ਵਾਲੇ ਵੀ ਰੋਕਦੇ ਨਹੀਂ ਸੀ। ਕਹਿੰਦੇ ਗ੍ਰੇਪ ਵਾਈਨ ਏਰੀਏ 'ਚ ਹਾਈਵੇ 5 ਦੇ ਇੱਕ ਹਫ਼ਤੇ 'ਚ 500 ਤੋਂ ਵੱਧ ਸਪੀਡਿੰਗ ਦੀਆਂ ਟਿਕਟਾਂ ਜਿਹੜੀ CHP ਆ ਉਹਨਾਂ ਵੱਲੋਂ ਦਿੱਤੀਆਂ ਗਈਆਂ ਵੇਕਰਸਫੀਲਡ ਦੇ ਲਾਗੇ। ਤੇ ਹੁਣ ਫ੍ਰਿਜ਼ਨੋ ਤੋਂ ਅੱਜ ਖਬਰ ਆ ਰਹੀ ਆ ਵੀ ਫ੍ਰਿਜ਼ਨੋ ਦੇ ਵਿੱਚ ਇੱਕ ਦਿਨ ਦੇ ਵਿੱਚ 125 ਟਿਕਟਾਂ ਜਿਹੜੇ ਲੋਕ ਸੈੱਲ ਫੋਨ ਯੂਜ਼ ਕਰਦੇ ਆ ਜਦੋਂ ਡਰਾਈਵ ਕਰਦੇ ਆ, ਉਹਨਾਂ ਨੂੰ ਦਿੱਤੀਆਂ ਗਈਆਂ ਆ। ਸੋ ਉਹਦਾ ਫਾਈਨ $20,000 ਦੇ ਕਰੀਬ ਬਣਦਾ ਹੈ। ਸਰਜੈਂਟ ਡਿਆਨਾ ਵੇਗਾ ਉਹਨਾਂ ਨੇ ਇਹ ਦੱਸਿਆ, ਕਹਿੰਦੇ ਵੀ ਫਸਟ ਟਾਈਮ ਜਿਹੜੇ ਆ ਉਹਨਾਂ ਨੂੰ $175 ਦਾ ਫਾਈਨ ਹੁੰਦਾ ਹੈਗਾ ਆ, ਤੇ ਉਹ ਰੈਕਡ ਤੇ ਨਹੀਂ ਜਾਂਦਾ, ਪਰ ਦੂਸਰੀ ਵਾਰੀ ਜਿਹੜਾ ਆ ਉਹ 1 ਪੁਆਇੰਟ ਉਹਨਾਂ ਦੇ ਰੈਕਡ ਦੇ ਉੱਤੇ ਚਲੇ ਜਾਂਦਾ ਹੈਗਾ ਆ। ਕੈਲੀਫੋਰਨੀਆ ਨੇ ਸਨ 2008 ਦੇ ਵਿੱਚ ਡਿਸਟਰੈਕਟਡ ਡਰਾਈਵਿੰਗ ਦਾ ਲਾਅ ਬਣਾਇਆ ਸੀ, ਜਿਹਦੇ ਮੁਤਾਬਕ ਵੀ ਤੁਸੀਂ ਜਿਹੜਾ ਹੈਂਡ ਹੈਲਡ ਫੋਨ ਨਹੀਂ ਯੂਜ਼ ਕਰ ਸਕਦੇ ਜਦੋਂ ਤੁਸੀਂ ਡਰਾਈਵ ਕਰਦੇ ਹੈਗੇ ਆ। ਅਸੈਂਬਲੀ ਬਿੱਲ ਨੇ ਸਾਈਟੇਸ਼ਨ 47, ਅਸੈਂਬਲੀ ਬਿੱਲ 47 ਨੇ ਇਹ ਜਿਹੜੀ ਸਾਈਟੇਸ਼ਨ ਦੀ ਕੀਮਤ ਆ ਵਧਾ ਕੇ ਸਨ 2021 ਦੇ ਵਿੱਚ $162 ਕਰ ਦਿੱਤੀ ਸੀ। ਪਹਿਲਾਂ ਇਹ ਸਿਰਫ $20 ਤੋਂ ਸ਼ੁਰੂ ਹੋਈ ਸੀ। ਅਪ੍ਰੈਲ ਦਾ ਮਹੀਨਾ ਇਹ ਪੂਰਾ ਇਹ ਡਿਸਟਰੈਕਟਡ ਡਰਾਈਵਿੰਗ ਅਵੇਅਰਨੈਸ ਮੰਥ ਹੈਗਾ, ਵੀ ਜਿਹੜੇ ਡਰਾਈਵਰ ਧਿਆਨ ਨਾਲ ਨਹੀਂ ਚਲਾਉਂਦੇ ਉਹਨਾਂ ਵੱਲ ਦੇਖਣ ਦਾ ਮਹੀਨਾ ਹੈਗਾ ਆ। ਬਹੁਤ ਸਾਰੀਆਂ ਕਹਿੰਦੇ ਏਜੰਸੀਜ਼
ਉਹ ਪੂਰੇ ਇਕੱਠੇ ਹੋ ਕੇ ਇਹਦੇ ਉੱਤੇ ਵਰਕ ਕਰ ਰਹੀਆਂ ਹੈਗੀਆਂ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਸੀਗੇ, 2 ਸਾਲਾਂ 'ਚ ਪਹਿਲੀ ਵਾਰੀ ਬੇਕਰਸਫੀਲਡ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਦੀ ਸੈਰੇਮਨੀ, ਕਮੈਂਸਮੈਂਟ ਸੈਰੇਮਨੀ ਆ, ਉਹ ਇਨ ਪਰਸਨ ਹੋਵੇਗੀ। ਬੇਕਰਸਫੀਲਡ ਕਾਲਜ ਨੇ ਅੱਜ ਅਨਾਊਂਸ ਕੀਤਾ ਵੀ ਗ੍ਰੈਜੂਏਸ਼ਨ ਸੈਰੇਮਨੀ ਆਉਂਦੀ 12 ਮਈ ਵੀਰਵਾਰ ਨੂੰ ਮੈਮੋਰੀਅਲ ਕਾਲਜ ਜਿਹੜਾ ਪੈਨੋਰਮਾ ਕੈਂਪਸ ਦੇ ਵਿੱਚ ਆ, ਉੱਥੇ ਜਿਹੜਾ ਹੋਵੇਗਾ। 2020 ਤੇ 2021 ਦੇ ਗ੍ਰੈਜੂਏਟਸ ਨੂੰ ਸੱਦਾ ਦਿੱਤਾ ਗਿਆ ਹੈ ਵੀ ਤੁਸੀਂ ਵੀ ਵਾਕ ਲਓ ਤੇ ਆਪਣੀ ਗ੍ਰੈਜੂਏਟਿੰਗ ਕਲਾਸ ਦੇ ਨਾਲ ਵਾਕ ਲਓ, ਤਾਂ ਜੋ ਇਸ ਸੈਰੇਮਨੀ ਦੇ ਵਿੱਚ ਹਿੱਸਾ ਲਿਆ ਜਾ ਸਕੇ। ਕਾਲਜ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਕਮੈਂਸਮੈਂਟ ਸੈਰੇਮਨੀ ਦੇ ਵਿੱਚੋਂ ਲੰਘਣਾ ਹਰ ਇੱਕ ਵਿਦਿਆਰਥੀ ਦਾ ਕਿਤੇ ਨਾ ਕਿਤੇ ਸੁਪਨਾ ਰਹਿੰਦਾ ਆ। ਸੋ ਕੋਵਿਡ ਦੇ ਕਰਕੇ ਬਹੁਤ ਸਾਰੇ ਕਾਲਜਸ ਦੇ ਵਿੱਚ ਇਨ ਪਰਸਨ ਸੈਰੇਮਨੀਜ਼ ਜਿਹੜੀਆਂ ਉਹ ਨਹੀਂ ਹੋ ਸਕੀਆਂ ਸੀਗੀਆਂ, ਪਰ ਹੁਣ ਕੋਵਿਡ ਦੇ ਵਿੱਚ ਥੋੜ੍ਹੀ ਠੱਲ ਆਉਣ ਦੇ ਕਰਕੇ, ਗਿਰਾਵਟ ਆਉਣ ਦੇ ਕਰਕੇ ਆંકੜਿਆਂ 'ਚ ਇਹ ਕੰਮ ਦੁਬਾਰੇ ਸ਼ੁਰੂ ਹੋ ਰਿਹਾ ਹੈ। ਪਰ ਇੱਕ ਚੀਜ਼ ਜਿਹੜੀ ਨਾਲ ਦੇ ਨਾਲ ਹਰਜੋਤ ਸਿੰਘ ਜੀ ਹੁਣ ਦੇਖੀ ਗਈ ਹੈ, ਜਿੱਦਾਂ ਕੈਪੀਟਲ ਹਿੱਲ ਦੇ ਉੱਤੇ ਕੋਵਿਡ ਨੇ ਪੂਰਾ ਜਾਲ ਵਿਛਾਇਆ ਪਿਆ ਆ, ਵੱਡੇ ਵੱਡੇ ਜਿਹੜੇ ਲੀਡਰ ਆ ਇਸ ਦੇ ਸ਼ਿਕਾਰ ਹੋ ਰਹੇ ਆ। ਸੋ ਇਹ ਪਤਾ ਨਹੀਂ ਕੋਈ ਮਿੰਨੀ ਵੇਵ ਜਾਂ ਨਿਊ ਵੇਵ ਦਾ ਕੋਈ ਇਸ਼ਾਰਾ ਜਿਹੜਾ ਉਹ ਨਾ ਹੋਵੇ। ਚੀਨ ਦੇ ਵਿੱਚ ਉਹਨਾਂ ਦੇ ਮੇਨਲੈਂਡ ਤੇ ਹੋਰ ਨਾਲ ਦੇ ਜਿਹੜੇ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਬੜੇ ਵੱਡੇ ਵੱਡੇ ਲੋਕਡਾਊਨ ਲਾ ਕੇ ਰੱਖਿਆ, ਕਿਉਂਕਿ ਆંકੜੇ ਜਿਹੜੇ ਉਹ ਵੱਧ ਰਹੇ ਆ। ਸੋ ਆਪਾਂ ਅਵੇਸਲੇ ਨਾ ਹੋਈਏ, ਇਸ ਚੀਜ਼ ਤੋਂ ਬਚਾਅ ਦੇ ਲਈ ਜਿਹੜਾ ਉਹ ਜ਼ਰੂਰ ਧਿਆਨ ਹਿੱਤ ਰੱਖੀਏ। 2 ਸਾਲ ਸਾਰਿਆਂ ਨੇ ਮਾਸਕ ਲਾ ਕੇ ਰੱਖੇ ਤਾਂ ਸਾਰੇ ਜਾਣਿਆਂ ਦਾ ਕੋਲਡ ਤੇ ਫਲੂ ਤੋਂ ਵੀ ਬਚਾ ਰਿਹਾ, ਤੇ ਹੁਣ ਮਾਸਕ ਵਗੈਰਾ ਲੱਥ ਗਏ ਤੇ ਕਹਿੰਦੇ ਕੋਲਡ ਐਂਡ ਫਲੂ ਇਜ਼ ਕਮਿੰਗ ਬੈਕ। ਉਹ ਵੀ ਹੁਣ ਜਿਹੜੇ ਲੋਕ ਆ ਉਸ ਤੋਂ ਪੀੜਤ ਹੋਣਾ ਸ਼ੁਰੂ ਹੋ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਅਸੀਂ ਕਈ ਵਾਰੀ ਕੋਈ ਆਪਣਾ ਕੰਮ ਕਰਦੇ ਹੁੰਦੇ ਆ, ਕਿਤੇ ਏਟੀਐਮ ਮਸ਼ੀਨ ਤੇ ਖੜੇ ਹੁੰਦੇ ਆ, ਤਾਂ ਕੋਈ ਨਾ ਕੋਈ ਬੰਦਾ ਜਿਹੜਾ ਆ ਤੁਹਾਡੇ ਵਿੱਚ ਐਕਸੀਡੈਂਟਲੀ ਵੱਜ ਜਾਂਦਾ ਆ, ਤੇ ਉਹ ਸੌਰੀ ਵੀ ਫੀਲ ਕਰਦਾ ਤੇ ਕਈ ਵਾਰੀ ਸੌਰੀ ਨਹੀਂ ਵੀ ਫੀਲ ਕਰਦਾ। ਸੋ ਇਦਾਂ ਦੀ ਇੱਕ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਸਿਟੀ ਆਫ ਟਰਜ਼ਾਨਾ ਦੇ ਵਿੱਚ ਇੱਕ ਲਾਕਵੈਡਾ ਐਡਵਰਡਸ ਨਾਮ ਦੀ ਬੀਬੀ ਕਹਿੰਦੀ ਵੀ ਬੋਨਸ ਦਾ ਜਿਹੜਾ ਸੁਪਰਮਾਰਕੀਟ ਸਟੋਰ ਆ, ਉੱਥੇ ਉਹ ਇੱਕ ਮਸ਼ੀਨ ਦੇ ਵਿੱਚੋਂ ਲੋਟੋ ਦੀ ਟਿਕਟ ਕੱਢ ਰਹੀ ਸੀਗੀ। ਸੋ $40 ਉਸਨੇ ਉਸ ਬੈਂਡਿੰਗ ਮਸ਼ੀਨ ਜਿਹੜੀ ਸੀਗੀ ਉਹਦੇ ਵਿੱਚ ਪਾਏ ਸੀ, ਤੇ ਉਹ ਪਿਕ ਕਰ ਰਹੀ ਸੀ ਵੀ ਕਿਹੜੇ ਕਿਹੜੇ ਜਿਹੜੇ ਸਕ੍ਰੈਚਰਸ ਆ ਉਸਨੇ ਬਾਈ ਕਰਨੇ ਹੈਗੇ ਆ। ਇਨ ਦਾ ਮੀਨ ਟਾਈਮ ਕਹਿੰਦੀ ਜਦੋਂ ਸੋਚ ਕੇ ਮੈਂ ਕਰ ਰਹੀ ਸੀ ਵੀ ਕਿਹੜੇ ਕਿਹੜੇ ਜਿਹੜੇ ਬਟਨ ਆ ਉਹ ਪੁਸ਼ ਕਰਨੇ, ਤੇ ਇੱਕ ਬੰਦਾ ਵਿੱਚ ਮੇਰੇ ਆਇਆ ਤੇ ਜ਼ੋਰ ਦੀ ਵੱਜਾ, ਤੇ ਉਹ ਉੱਥੋਂ ਚਲੇ ਗਿਆ, ਤੇ ਉਹਦੇ ਨਾਲ ਉਹਦੀ ਉਂਗਲੀ ਇੱਕ ਬਟਨ ਤੇ ਲੱਗ ਗਈ, ਜਿਹਦੇ ਨਾਲ ਉਸਨੇ $30 ਦੀਆਂ ਟਿਕਟਾਂ ਉਹਦੀਆਂ ਨਿਕਲ ਆਈਆਂ। ਤੇ ਜਦੋਂ ਉਹ ਕਾਰ 'ਚ ਜਾ ਕੇ ਉਸਨੇ ਸਕ੍ਰੈਚ ਕਰਨਾ ਸ਼ੁਰੂ ਕੀਤਾ, ਤੇ ਇੱਕ ਟਿਕਟ ਉਸਨੇ $10 ਮਿਲੀਅਨ ਦੀ ਜਿਹੜੀ ਆ ਵਿਨ ਕੀਤੀ ਹੈਗੀ ਆ। ਉਹ ਕਹਿੰਦੀ ਮੈਨੂੰ ਯਕੀਨ ਹੀ ਨਹੀਂ ਆਉਂਦਾ ਸੀ ਪਹਿਲਾਂ ਤਾਂ ਵੀ ਮੈਂ ਔਖੀ ਸੀ, ਵੀ ਬੰਦਾ ਦੇਖੋ ਮੇਰੇ ਵਿੱਚ ਧੱਕਾ ਮਾਰ ਕੇ ਚਲੇ ਗਿਆ ਤੇ ਮੇਰੇ ਤੇ ਗਲਤ 30 ਇੱਕੋ ਦਮ ਦੱਬ ਹੋ ਗਈਆਂ। ਤੇ ਹੁਣ ਫਿਰ ਉਸ ਨੂੰ $10 ਮਿਲੀਅਨ ਦੀ ਜਿਹੜੀ ਲੋਟੋ ਦੀ ਸਕ੍ਰੈਚਰ ਟਿਕਟ ਆ ਉਹ ਨਿਕਲ ਆਈ, ਤੇ ਕਹਿੰਦੀ ਫਿਰ ਮੈਂ ਆਪਣੇ ਘਰ ਨੂੰ ਆ ਰਹੀ ਸੀ ਹਾਈਵੇ 405 ਤੇ ਬਾਰ-ਬਾਰ ਦੇਖ ਰਹੀ ਸੀ ਵੀ ਮੈਂ ਇਹ ਸਹੀ ਵੀ ਆ ਜਾਂ ਗਲਤ ਹੈਗੀ ਆ। ਸੋ ਟੀਵੀ ਸਟੇਸ਼ਨ KABC ਨੇ ਇਹ ਰਿਪੋਰਟ ਕੀਤਾ ਵੀ ਐਕਸੀਡੈਂਟਲੀ ਬੀਬੀ ਨੇ ਟਿਕਟ ਬਾਈ ਕਰ ਲਈ, ਤੇ ਉਹਦੇ ਨਾਲ ਉਸਨੇ $10 ਮਿਲੀਅਨ ਦਾ ਪ੍ਰਾਈਜ਼ ਆ ਉਹ ਜਿੱਤ ਲਿਆ। ਇੱਥੇ ਹਰਜੋਤ ਸਿੰਘ ਜੀ ਪੰਜਾਬੀ ਦੀ ਇੱਕ ਕਹਾਵਤ ਯਾਦ ਆਉਂਦੀ ਆ, ਕੁੱਬੇ ਦੇ ਲੱਤ ਵੱਜੀ ਤੇ ਰਾਸ ਆ ਗਈ ਆ। ਸੋ ਇਹਦੇ ਧੱਕਾ ਜਿਹੜਾ ਇਸ ਦੇ ਇੰਨਾ ਕੁ ਕੰਮ ਆਇਆ ਵੀ 10 ਮਿਲੀਅਨ ਦੀ ਜਿਹੜੀ ਮਾਲਕਨ ਆ ਉਹ ਬੀਬੀ ਜਿਹੜੀ ਉਹ ਬਣ ਗਈ ਆ। ਸੋ ਹੁਣ ਉਹ ਧੱਕੇ ਮਾਰਨ ਵਾਲੇ ਨੂੰ ਸੀਸਾਂ ਜਿਹੜੀ ਉਹ ਜ਼ਰੂਰ ਦਿੰਦੀ ਹੋਣੀ ਆ। ਸੋ ਇੱਥੇ ਹੀ ਸਾਡੇ ਇਹਦੇ ਪ੍ਰੋਗਰਾਮ ਦੀ ਸਮਾਪਤੀ ਆ। ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਕਈ ਦਿਨਾਂ ਦੇ ਸਲੰਪ ਤੋਂ ਬਾਅਦ ਚ ਅੱਜ ਥੋੜਾ ਜਿਹਾ ਹਰਾ ਰੰਗ ਮਾਰਕੀਟ ਨੇ ਦੇਖਿਆ। ਡਾਓ ਜੋਨਸ ਦੇ ਵਿੱਚ 87 ਪੁਆਇੰਟਾਂ ਦੀ ਜਿਹੜਾ ਉਹ ਵਾਧਾ ਹੋਇਆ, 34,500 ਤੇ 83 ਤੇ ਬੰਦ ਹੋਇਆ। S&P ਦੇ ਵਿੱਚ 19 ਪੁਆਇੰਟ ਵਧੇ, 4500 ਤੇ ਬੰਦ ਹੋਇਆ। ਨੈਸਡੈਕ 8 ਪੁਆਇੰਟ ਵੱਧ ਕੇ 13,897 ਤੇ ਬੰਦ ਹੋਇਆ। ਸੋਨੇ ਦਾ ਭਾਅ $1,936 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $96 ਪ੍ਰਤੀ ਬੈਰਲ ਤੇ ਚੱਲ ਰਹੀ ਆ। 10 ਈਅਰ ਯੀਲਡ 2.6% ਦੇ ਉੱਤੇ ਚੱਲ ਰਹੀ ਆ, ਤੇ ਬਿਟਕੋਇਨ ਦੀ ਕੀਮਤ 43,492 ਦੇ ਉੱਤੇ ਰਹੀ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 99 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।